व्यूअर्स ब्रेक तो बाद तुहाडा स्वागत है जी डॉक्टर साहब। हुण असीं सिलसिला करदे हां शुरू साडीआं दर्शकां वल्लों आईआं ईमेल ते मैसेज नाल। ਇਹ ईमेल वीर गैरी औलख जी दी है। ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਤੁਹਾਡਾ ਤੇ ਸਾਰੀ ਟੀਵੀ 84 ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਇਸ ਪ੍ਰੋਗਰਾਮ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਅੰਬਾਲੇ ਦੀ 11ਵੀਂ ਕਲਾਸ ਵਿੱਚ ਪੜ੍ਹਦੀ ਕੁੜੀ ਨੂੰ ਸੇਧ ਦਿੱਤੀ ਹੈ, ਮੈਨੂੰ ਬਹੁਤ ਚੰਗਾ ਲੱਗਾ। ਤੁਸੀਂ ਖਾਲਿਸਤਾਨ ਦੇ ਕਾਜ ਲਈ ਬਹੁਤ ਕਮਿਟਡ ਹੋ, ਪਰ ਤੁਸੀਂ ਯੰਗਰ ਜਨਰੇਸ਼ਨ ਨੂੰ ਕਦੇ ਗੁੰਮਰਾਹ ਨਹੀਂ ਕਰਦੇ। ਤੁਸੀਂ ਉਹਨਾਂ ਨੂੰ ਸਟੱਡੀ ਕਰਨ, ਆਪਾ ਨਿਰਭਰ ਹੋਣ ਦੇ ਨਾਲ-ਨਾਲ ਸਿੱਖੀ ਵਿੱਚ ਪੱਕੇ ਰਹਿਣ ਲਈ ਉਤਸ਼ਾਹਿਤ ਕਰਦੇ ਹੋ। ਮੇਰੇ ਕੋਲ ਤੁਹਾਡੀ ਸ਼ਲਾਘਾ ਕਰਨ ਲਈ ਕੋਈ ਸ਼ਬਦ ਨਹੀਂ ਹਨ। ਵਾਹਿਗੁਰੂ ਤੁਹਾਡੀ ਸਾਰਿਆਂ ਤੇ ਮੇਰਾ ਭਰਿਆ ਹੱਥ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵੀਰ ਗੈਰੀ ਔਲਖ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ, ਉਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਚੰਗਾ ਲੱਗਦਾ ਹੈ, ਗਿਆਨ ਭਰਪੂਰ ਲੱਗਦਾ ਹੈ। ਸਾਡਾ ਵੀ ਇਹ ਯਤਨ ਹੈ, ਕੋਸ਼ਿਸ਼ ਹੈ ਕਿ ਜਿੱਥੇ ਅਸੀਂ ਜਿਹੜੀ ਲੇਟੈਸਟ ਜਾਣਕਾਰੀ ਹੈ ਆਪਣੇ ਦਰਸ਼ਕਾਂ ਤੱਕ, ਸਰੋਤਿਆਂ ਤੱਕ ਪਹੁੰਚਾਈਏ, ਉੱਥੇ ਤੁਹਾਡੀਆਂ ਲਿਖਤਾਂ ਵੀ ਸਾਨੂੰ ਬਲ ਦਿੰਦੀਆਂ ਨੇ, ਗਿਆਨ ਵੀ ਦਿੰਦੀਆਂ ਜੀ। ਔਰ ਮੈਨੂੰ ਇਸ ਪੀਰੀਅਡ 'ਚ, ਇਸ ਲਗਭਗ 1.5 ਸਾਲ ਦੇ ਸਮੇਂ 'ਚ ਜਿਹੜੀ ਗੱਲ ਮੈਂ ਪਹਿਲਾਂ ਅਕਸਰ ਕਹਿੰਦਾ ਸੀ ਕਿ ਜੀ ਸਾਡੇ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਕੌਣ ਪੜ੍ਹਦਾ ਹੋਏਗਾ, ਕੌਣ, ਕਿਸੇ ਨੂੰ ਕੋਈ ਹੈ ਨਹੀਂ ਜੀ। ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਮਾਮਲੇ 'ਚ ਮੈਂ ਗਲਤ ਸਾਬਤ ਹੋਇਆ, ਖਾਸ ਤੌਰ 'ਤੇ ਨਵੀਂ ਜਨਰੇਸ਼ਨ ਦੇ ਹਵਾਲੇ ਨਾਲ ਜੀ। ਕਿਉਂਕਿ ਪੁਰਾਣੀ ਜਨਰੇਸ਼ਨ 'ਚ ਸੱਚਮੁੱਚ ਹੀ ਉਹ ਸੀ ਜੋ ਅਸੀਂ ਅਨੁਭਵ ਕੀਤਾ ਹੋਇਆ ਸੀ। ਪਰ ਜਿਵੇਂ ਤੁਸੀਂ, ਖਾਸ ਤੌਰ 'ਤੇ ਤੁਸੀਂ ਯੰਗਸਟਰ ਸਾਰੇ ਇਸ ਪ੍ਰੋਗਰਾਮ ਦੇ ਨਾਲ ਜੁੜੇ, ਇਹਦੇ ਨਾਲ ਤੁਸੀਂ ਆਪਣੀਆਂ ਸਿੱਖੀ ਪ੍ਰਤੀ, ਕੌਮੀ ਕੌਜ਼ ਪ੍ਰਤੀ ਔਰ ਸਮਾਜਿਕ ਮੁੱਦਿਆਂ ਪ੍ਰਤੀ, ਔਰ ਜਿਵੇਂ ਈਵਨ ਭੈਣਾਂ ਵੀ ਜਦੋਂ ਲਿਖਦੀਆਂ ਨੇ, ਜਿਵੇਂ ਬੱਚੀ ਦਾ ਜ਼ਿਕਰ ਉਹਨਾਂ ਨੇ ਕੀਤਾ ਜੀ, ਇਹ ਮੇਰੇ ਲਈ ਹੋਰ ਵੀ ਇੱਕ ਉਤਸ਼ਾਹ ਵਾਲੀ ਗੱਲ ਹੁੰਦੀ ਹੈ ਕਿ ਕਿਵੇਂ ਗੁਰੂ ਨੇ ਤਾਂ ਉਹੀ ਜਿਹੜਾ ਕੌਰ ਪ੍ਰਿੰਸੈਸਿਸ ਬਣਾਇਆ ਜੀ, ਪਰ ਮੰਦੇ ਭਾਗਾਂ ਨੂੰ ਅਸੀਂ ਸਮਾਜਿਕ ਢਾਂਚੇ ਦੇ ਵਿੱਚ ਦੂਸਰੇ ਜਿਹੜੇ ਪ੍ਰਭਾਵ ਸੀ ਉਹਨਾਂ ਨੂੰ ਕਬੂਲਦੇ ਆ ਆਪਣੀਆਂ ਬੀਬੀਆਂ ਦੇ ਨਾਲ, ਉਹ ਬਰਾਬਰੀ ਵਾਲਾ ਸਲੂਕ ਨਹੀਂ ਕੀਤਾ। ਇਹੀ ਕਾਰਨ ਹੈ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ, ਜਿੱਥੇ ਅਸੀਂ ਫਾਰਮਰਸ ਸੁਸਾਈਡ ਦੀ ਗੱਲ ਕੀਤੀ ਹੈ, ਜੇ ਦੂਸਰਾ ਪੱਖ ਦੇਖੋ, ਇੱਕ ਪਾਸੇ ਤਾਂ ਜਿਹੜੇ ਭਲੇ ਜਵਾਨ ਪੜ੍ਹੇ ਹੋਏ ਬੰਦੇ ਨੇ ਉਹ ਆਰਥਿਕ ਤੰਗਦਸਤੀ ਕਰਕੇ ਮਰ ਰਹੇ ਨੇ, ਤੇ ਦੂਸਰੇ ਪਾਸੇ ਸਾਡੀ ਇਸ ਕਿਸਮ ਦੀ ਸੋਚ ਬੱਚੀਆਂ ਨੂੰ ਕੁੱਖ ਦੇ ਵਿੱਚ ਮਾਰਨ ਦੀ ਹੈ ਜੀ। ਔਰ ਇਹੀ ਕਾਰਨ ਹੈ ਵੀ ਕਿਵੇਂ ਪੰਜਾਬ ਦੀ ਜਿਹੜੀ ਫਿਗਰ 1000 ਮੁੰਡਿਆਂ ਦੇ ਪਿੱਛੇ 800 ਦੇ ਕਰੀਬ ਜਿਹੜਾ ਬੱਚੀਆਂ ਦੀ ਰਹੀ, ਫਿਰ ਨਤੀਜਾ ਕੀ ਹੁੰਦਾ ਜਦੋਂ ਤੁਸੀਂ ਇਸ ਕਿਸਮ ਦਾ ਕਿਸੇ ਸਮਾਜ ਦੇ ਵਿੱਚ ਵਰਤਾਰਾ ਹੁੰਦਾ ਹੈ। ਅਲਟੀਮੇਟਲੀ ਬਾਇਓਲੋਜੀਕਲ ਅਰਜ ਹੈ, ਫੈਮਿਲੀ ਨੀਡਸ ਨੇ, ਫਿਰ ਤੁਸੀਂ ਆਪਣੇ ਢਾਂਚੇ 'ਚੋਂ ਬਾਹਰ ਜਾ ਕੇ ਵਿਆਹ ਕਰਦੇ ਹੋ ਜੀ, ਕੋਈ ਕਿਤਿਓਂ ਕੋਈ ਕਿਤਿਓਂ। ਫਿਰ ਉਹ ਮੁੱਲ ਦੀਆਂ ਤੀਵੀਆਂ ਦਾ ਜਿਹੜਾ ਪਾਰਟ ਹੈ, ਜਿਹੜਾ ਇਸ ਕਲਚਰ ਨੂੰ ਜਦੋਂ ਅਸੀਂ ਦੇਖੀਏ ਤੇ ਫਿਰ ਉਧਰ ਨੂੰ ਡੀਜਨਰੇਸ਼ਨ ਹੁੰਦੀ ਹੈ। ਫਿਰ ਉਦੋਂ ਅੱਗੋਂ ਕਿਸ ਕਿਸਮ ਦੀ ਜਨਰੇਸ਼ਨ ਨਿਕਲਦੀ ਹੈ ਉਹ ਵੀ ਸਾਹਮਣੇ ਜ਼ਾਹਰ ਹੈ ਕਿ ਵੀ ਕਿਵੇਂ ਅੱਜ ਇਹ ਪ੍ਰਭਾਵ ਜਿਹੜਾ ਹੈ ਲੋਕਾਂ ਦੇ ਵਿੱਚ ਜਾਂਦਾ ਹੈ ਕਿ ਵੀ ਅਸੀਂ ਕੁੜੀ ਮਾਰ ਹੈ ਜੀ, ਔਰ ਇਹ ਇੱਕ ਸਲਰ ਹੈ ਇਸ ਦੇ ਉੱਤੇ। ਸੋ ਮੈਨੂੰ ਇਹ ਚੰਗਾ ਲੱਗਦਾ ਹੈ ਕਿ ਸਾਡੀਆਂ ਬੱਚੀਆਂ ਨਾ ਸਿਰਫ ਪੜ੍ਹਾਈ ਵੱਲ ਕਾਫੀ, ਕਈ ਹਾਲਤਾਂ ਜਿਹੜੀਆਂ ਪੰਜਾਬ 'ਚੋਂ ਵੀ ਖਬਰਾਂ ਨੇ, ਅਨਫੋਰਚੂਨੇਟ ਹੈ ਕਿ ਵੀ ਮੁੰਡੇ ਤਾਂ ਡਰੱਗੀ ਨੇ, ਕੁੜੀਆਂ ਵੀ ਉਸ ਪਾਸੇ ਹੁਣ ਤੁਰੀਆਂ ਨੇ, ਪਰ ਅਜੇ ਵੀ ਜੇ ਤੁਸੀਂ ਹਾਈ ਐਕੈਡੈਮਿਕ ਪੋਜੀਸ਼ਨਾਂ ਦੇਖਦੇ ਹੋ ਯੂਨੀਵਰਸਿਟੀਆਂ ਦੇ ਵਿੱਚ, ਔਰ ਉਹ ਕਿੱਤੇ ਜਾਂ ਉਹ ਪ੍ਰੋਫੈਸ਼ਨ ਜਿਹਦੇ 'ਚ ਸਿਰਫ ਮੁੰਡੇ ਜਾਂਦੇ ਸੀ, ਸਾਡੀਆਂ ਬੀਬੀਆਂ ਹੁਣ ਜਿਹੜੀਆਂ ਨੇ ਉਹ ਬਰਾਬਰ ਦੀਆਂ ਸ਼ਰੀਕ ਨੇ। ਸੋ ਐਜੂਕੇਸ਼ਨ ਵੱਲ ਵੱਧ ਰਹੀਆਂ ਨੇ। ਔਰ ਜਦੋਂ ਤੁਸੀਂ ਡਿਸਕਸ ਕਰਦੇ ਹੋ, ਐਕਸਪ੍ਰੈਸ ਕਰਦੇ ਹੋ, ਇਹ ਫਿਰ ਬਰਾਬਰ ਦੇ ਹੱਕਾਂ ਦੀ ਗੱਲ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਬੈਠ ਕੇ ਬਰਾਬਰ ਤੇ ਪਿਨ ਪੁਆਇੰਟ ਵੀ ਕਰਦੇ ਹੋ ਕਿ ਜੀ ਆਹ ਗਲਤੀਆਂ ਨੇ, ਆਹ ਗੁਰੂਆਂ ਦਾ ਉਪਦੇਸ਼ ਸੀ, ਗੁਰੂਆਂ ਦਾ ਸਾਨੂੰ ਹਦਾਇਤ ਹੈ, ਹੁਕਮ ਹੈ, ਔਰ ਅਸੀਂ ਕੀ ਕਰ ਰਹੇ ਹਾਂ। ਸੋ ਜਦੋਂ ਤੱਕ ਤੁਸੀਂ ਸੈਲਫ ਇੰਟਰੋਸਪੈਕਸ਼ਨ ਨਹੀਂ ਕਰਦੇ, ਆਪਾ ਪੜਚੋਲ ਨਹੀਂ ਕਰਦੇ, ਤੁਸੀਂ ਆਪਣੇ ਆਪ ਨੂੰ ਸੁਧਾਰਦੇ ਨਹੀਂ। ਸੋ ਜਿਹੜਾ ਪਾਰਟ ਮੈਂ ਸਮਝਦਾ ਹਾਂ ਵੀ ਅਸੀਂ ਨੇਸ਼ਨ ਬਿਲਡਿੰਗ ਜਾਂ ਕੌਮੀ ਘਰ ਬਣਾਉਣ ਦੇ ਲਈ ਤੁਰੇ ਹਾਂ। ਨੇਸ਼ਨ ਕਿਹਦੇ ਲਈ ਹੁੰਦੇ ਨੇ? ਉਹਨੂੰ ਬਣਾਉਂਦੇ ਵੀ ਲੋਕ ਨੇ, ਉਸ ਕੌਮ ਜਾਂ ਕਬੀਲੇ ਦੇ, ਰਹਿਣਾ ਵੀ ਉਹਨਾਂ ਨਹੀਂ ਹੁੰਦਾ। ਉਸ ਦੇ ਵਿੱਚ ਜਿਹੜਾ ਪਾਰਟ ਹੈ ਉਹ ਸਾਰਾ ਹੀ, ਇਹ ਨਹੀਂ ਹੈ ਵੀ ਇੱਕ ਸੁਸਾਇਟੀ ਦੇ ਵਿੱਚ ਸਾਰੇ ਉੱਤੋਂ ਕੋਈ ਐਂਜਲਸ ਆ ਕੇ ਰਹਿਣ ਲੱਗ ਜਾਣਗੇ ਜਾਂ ਰਹਿਣ ਲੱਗ ਜਾਂਦੇ ਨੇ। ਇੱਕ ਜਿਹੜਾ ਨੇਸ਼ਨ ਹੈ ਉਹਦੇ 'ਚ ਕ੍ਰਿਮੀਨਲਸ ਵੀ ਹੋਣਗੇ, ਉਹਦੇ 'ਚ ਮਰਡਰ ਵੀ ਹੋਣਗੇ, ਉਹਦੇ 'ਚ ਬਾਰਡਰ ਅਕ੍ਰੋਸ ਸਮਗਲਿੰਗ ਵੀ ਹੋਏਗੀ, ਉਹਦੇ 'ਚ ਹੋਰ ਭੈੜਾਂ ਵੀ ਹੋਣਗੀਆਂ ਜੀ। ਲੇਕਿਨ ਜਦੋਂ ਤੁਸੀਂ ਇੱਕ ਨੇਸ਼ਨ ਦੇ ਵਿੱਚ ਪੜ੍ਹੇ ਲਿਖੇ ਜਾਂ ਐਜੂਕੇਟਿਡ ਸਿਟੀਜ਼ਨਸ ਪੈਦਾ ਕਰਦੇ ਹੋ,
ਜਾਂ ਉਹਨਾਂ ਨੂੰ ਤੁਸੀਂ ਬੈਸਟ ਐਜੂਕੇਸ਼ਨ ਦਿੰਦੇ ਹੋ ਜੀ, ਫਿਰ ਇਹ ਸਾਰਾ ਜਿਹੜਾ ਕ੍ਰਾਈਮ ਹੈ ਜਾਂ ਦੂਸਰੀਆਂ ਨੇ ਇਹ ਬਹੁਤ ਥੱਲੇ ਆ ਜਾਂਦੀਆਂ ਨੇ, ਕਿਉਂਕਿ ਪੜ੍ਹਾਈ ਤੁਹਾਡੀ ਬੁੱਧੀ ਨੂੰ ਸੋਚਣ ਤੇ ਲਾ ਦਿੰਦੀ ਹੈ, ਤੇ ਜਦੋਂ ਤੁਸੀਂ ਸੋਚਣ ਲੱਗ ਜਾਂਦੇ ਹੋ ਜੀ, ਉਦੋਂ ਤੁਸੀਂ ਠੀਕ ਔਰ ਗਲਤ ਦੇ ਵੀ ਪਛਾਣ ਕਰ ਹੋ ਸਕਦਾ। ਕਈ ਵਾਰੀ ਸੋਚ ਦੇ ਵਿੱਚ ਵੀ ਕਈ ਵਾਰੀ ਅਸੀਂ ਗਲਤ ਫੈਸਲੇ ਲਈਏ, ਪਰ ਅਸੀਂ ਗਲਤ ਲੈਂਦੇ ਹਾਂ, ਫਿਰ ਸਾਨੂੰ ਰਿਅਲਾਈਜ਼ ਹੁੰਦਾ ਕਿ ਵੀ ਅਸੀਂ ਗਲਤ ਲਿਆ ਨਾ, ਫਿਰ ਅਸੀਂ ਠੀਕ ਪਾਸੇ ਵੱਲ ਮੁੜਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਈਵਨ ਸਾਡੀ ਸਟਰਗਲ ਦੇ ਵਿੱਚ ਖਾਲਿਸਤਾਨ ਦੇ ਸੰਘਰਸ਼, ਫਿਰ ਜਿਨ੍ਹਾਂ ਨਾਲ ਸਾਡਾ ਵਾਹ ਹੈ, ਜਿਨ੍ਹਾਂ ਨਾਲ ਸਾਡੀ ਲੜਾਈ ਹੈ, 4000 ਸਾਲ ਤੋਂ ਐਜੂਕੇਸ਼ਨ ਉਹਨਾਂ ਨੇ ਆਪਣੇ ਕੋਲ ਰੱਖੀ ਹੈ। ਹੁਣ ਤੁਸੀਂ ਰਿਗਵੇਦ ਤੋਂ ਸ਼ੁਰੂ ਕਰ ਲਓ ਬ੍ਰਾਹਮਣ ਜਾਂ ਹਿੰਦੂ ਥਾਟ ਨੂੰ, ਤੇ ਉਹਨਾਂ ਦੇ ਵਿੱਚ ਵਿਦਿਆ ਲੈਣ ਤੇ ਦੇਣ ਦਾ ਹੱਕ ਸਿਰਫ ਬ੍ਰਾਹਮਣ ਕੋਲ ਸੀ ਜੀ। ਦੂਸਰਿਆਂ ਨੂੰ ਤਾਂ ਕਸ਼ਤਰੀ ਪ੍ਰਿੰਸਸ ਨੂੰ ਥੋੜੀ ਬਹੁਤ ਵਿਦਿਆ ਦੇ ਦਿੰਦੇ ਸੀ, ਲੇਕਿਨ ਉਹ ਅੱਗੋਂ ਵਿਦਿਆ ਨਹੀਂ ਸੀ ਦੇ ਸਕਦੇ। ਵੈਸ਼ ਸ਼ੂਦਰ ਤਾਂ ਵੈਸੇ ਹੀ, ਉਹਨਾਂ ਬਾਰੇ ਤਾਂ ਇਹ ਆਰਡਰ ਨੇ ਇਹਨਾਂ ਦੇ ਮਨੂ ਸਮ੍ਰਿਤੀ ਦੇ ਕਿ ਜੇ ਵੇਦ ਦਾ ਮੰਤਰ ਕਿਸੇ ਸ਼ੂਦਰ ਦੇ ਕੰਨ 'ਚ ਪੈ ਜਾਏ ਜਾਂ ਉਹ ਕਿਤੇ ਸੁਣ ਲੇ ਤੇ ਜਿਹੜਾ ਸਿੱਕਾ ਪਿਘਲਾ ਕੇ ਉਹਦੇ ਕੰਨਾਂ 'ਚ ਪਾ ਦਿਓ, ਤੇ ਜੇ ਕੋਈ ਸ਼ੂਦਰ ਵੇਦ ਮੰਤਰ ਗਾਇਨ ਕਰਦਾ ਮਿਲ ਜਾਏ ਤੇ ਉਸ ਦੀ ਜ਼ਬਾਨ ਕੱਟ ਦਿਓ, ਲੋਹੇ ਦੀ ਸਲਾਖਾਂ ਦੇ ਨਾਲ ਉਹਨੂੰ ਬਰਨ ਕਰ ਦਿਓ ਜ਼ਬਾਨ ਜੀ। ਸੋ ਜਿੱਥੇ ਇਸ ਕਿਸਮ ਦੀ ਗੱਲ ਸੀ, ਅੱਜ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ ਉਹੀ ਲੋਕ ਨੇ। ਹੋਰ ਗੇਮ ਕੀ ਹੈ? ਸਾਰੇ ਛਾਤਰ ਖਿਡਾਰੀ ਨੇ ਕਿ ਕਿਵੇਂ ਇਹ ਨੀਤੀਆਂ ਬਣਾਉਂਦੇ ਕੀ ਨੇ, ਕਹਿੰਦੇ ਕੀ ਨੇ। ਕਈ ਜੋ ਨਾਰਾ ਦੇਤਾ ਹਿੰਸਾ ਪਰਮੋ ਧਰਮ, ਕਿ ਜੀ ਅਹਿੰਸਾ ਹੀ ਸਭ ਤੋਂ ਵੱਡਾ ਧਰਮ ਹੈ, ਪਰ ਤੁਸੀਂ ਸਾਰਾ ਸਿਸਟਮ ਹੀ ਹਿੰਸਾ ਦੇ ਹਵਾਲੇ ਕੀਤਾ। ਤੁਹਾਡੀ ਫੌਜ ਨਾਲ ਤਸੱਲੀ ਨਹੀਂ ਹੋਈ, ਪੁਲਿਸ ਪਹਿਲਾਂ ਸੀ, ਤੁਸੀਂ 12 ਇੰਟੈਲੀਜੈਂਸ ਏਜੰਸੀਆਂ ਬਣਾਤੀਆਂ ਨਵੀਆਂ, ਕੋਈ CRPF ਕ੍ਰੀਏਟ ਕਰਤੀ, ਕੋਈ ਬਾਰਡਰ ਸਿਕਿਉਰਿਟੀ ਫੋਰਸ ਕਰਤੀ, ਕੋਈ ਅੱਗੋਂ ਕਮਾਂਡੋ ਕਰਤੇ, ਕੋਈ ਕਮਾਂਡੋਆਂ ਦੇ ਕਮਾਂਡੋ ਕਰਤੇ, ਕੋਈ ਹੋਮ ਗਾਰਡ ਕਰਤੇ, ਫਿਰ ਇਹ ਸਪੈਸ਼ਲ ਗਾਰਡ ਕਰਤੇ। ਜੇ ਤੁਸੀਂ ਇਹਨਾਂ ਦਾ ਇਹ ਦੇਖੋ ਤੇ ਇਹ ਸਾਰਾ ਹੀ ਜਿਹੜਾ ਇਹਨਾਂ ਦਾ ਰਾਜਤੰਤਰ ਹੈ ਉਹ ਅੰਨੀ ਫੌਜੀ ਤਾਕਤ ਦੀ ਵਰਤੋਂ ਨਾਲ ਲੋਕਾਂ ਦੇ ਮੁੱਢਲੇ ਹੱਕਾਂ ਨੂੰ ਦਬਾਣਦਾ ਜੀ। ਤੇ ਜੇ ਇਹਨਾਂ ਦਾ ਤੁਸੀਂ ਜਸਟਿਸ ਸਿਸਟਮ ਦੇਖਣਾ ਹੈ, ਤੇ ਅੱਜ ਵੀ ਇਸ ਵੀਕ ਦਾ ਰਾਈਟ ਅਪ ਮੈਂ ਇਹਦੇ ਤੇ ਐਡੀਟੋਰੀਅਲ ਅਸੀਂ ਜ਼ਿਕਰ ਵੀ ਕੀਤਾ ਆਪਣੇ ਸੱਚੋ ਸੱਚ ਕੁਲਜੀਤ ਸਿੰਘ ਟੱਟ, ਸ਼ਹੀਦ ਭਗਤ ਸਿੰਘ ਦੀ ਭੈਣ ਬੀਬੀ ਪ੍ਰਕਾਸ਼ ਕੌਰ ਦੇ ਸਨ ਇਨ ਲਾਅ ਦਾ ਬ੍ਰਦਰ, ਕਿਵੇਂ 25 ਸਾਲ 96 ਸਾਲਾਂ ਦੀ ਬੀਬੀ ਪ੍ਰਕਾਸ਼ ਕੌਰ ਇੱਕ ਅਦਾਲਤ ਤੋਂ ਥਲੜੀ ਤੋਂ ਲੈ ਕੇ ਉੱਪਰ ਤੱਕ ਗਈ ਹੈ, ਸੁਪਰੀਮ ਕੋਰਟ ਤੱਕ। ਤੇ ਜੇ ਸ਼ਹੀਦ ਭਗਤ ਸਿੰਘ ਦੀ ਭੈਣ ਲਈ ਜਸਟਿਸ ਨਹੀਂ ਹੈ ਉਸ ਸਿਸਟਮ ਦੇ ਵਿੱਚ, ਤੇ ਬਾਕੀਆਂ ਦਾ ਕੀ ਕਹਿਣਾ ਜੀ? ਬਿਲਕੁਲ। ਸੋ ਜਿੱਥੇ ਇਸ ਕਿਸਮ ਦਾ ਸਿਸਟਮ ਹੈ, ਅਸੀਂ ਸਮਝਦੇ ਹਾਂ ਵੀ ਇਸ ਸਿਸਟਮ ਦੇ ਨਾਲ ਉਹੀ ਸਿੱਖ ਜਿਹੜਾ ਕਾਮਯਾਬੀ ਨਾਲ ਲੜ ਸਕੇਗਾ ਜਾਂ ਸਾਡੀ ਮੰਜ਼ਿਲ ਨੂੰ ਨੇੜੇ ਲਿਆ ਸਕੇਗਾ, ਸਿੰਘ ਜਾਂ ਸਿੰਘਣੀ, ਜਿਹੜਾ ਕਿ ਬੈਸਟ ਐਜੂਕੇਟਿਡ ਹੈ। ਸੋ ਤੁਸੀਂ ਜਿਹੜੇ ਫੀਲਡ 'ਚੋਂ ਉਹਦੇ 'ਚ ਜਿਹੜੀ ਟਾਪ ਆਫ ਦਾ ਲਾਈਨ ਹੈ ਤੁਸੀਂ ਉਸ ਦੇ ਵਿੱਚ ਆਓ, ਔਰ ਆਪਣੀ ਸਿੱਖੀ ਵੱਲ ਧਿਆਨ ਤੁਹਾਡਾ ਜ਼ਰੂਰ ਹੈ। ਆਪਣੀ ਧਰਤੀ ਨੂੰ ਨਾ ਭੁੱਲੋ। ਜਿਹੜੇ ਹੁਣ ਅਮਰੀਕਾ ਕੈਨੇਡਾ 'ਚ ਜੰਮੇ ਪਲੇ ਨੇ, ਇੱਥੋਂ ਦੇ ਸਿਟੀਜ਼ਨ ਨੇ, ਜ਼ਾਹਰ ਹੈ ਉਹਨਾਂ ਦੇ ਹਿੱਤ, ਉਹਨਾਂ ਦਾ ਦੇਸ਼ ਇਹ ਹੈ, ਔਰ ਉਹਨਾਂ ਦੀ ਦੇਸ਼ ਨਾਲ ਲਾਇਲਟੀ ਵੀ ਹੋਣੀ ਚਾਹੀਦੀ। ਪਰ ਸਾਡੀ ਧਰਤੀ ਗੁਰੂਆਂ ਦੀ, ਸਾਡਾ ਉਹ ਫਾਦਰਲੈਂਡ, ਸਾਡਾ ਹੋਮਲੈਂਡ, ਉਹ ਸਾਡਾ ਪੰਜਾਬ ਖਾਲਿਸਤਾਨ ਹੈ। ਸੋ ਜਿਹੜੇ ਵੀ ਭਵਿੱਖ ਦੇ ਵਿੱਚ ਵੀ ਕੋਈ ਸੇਵਾ ਉਹੀ ਕਰ ਸਕਣਗੇ ਜਿਹੜੇ ਐਜੂਕੇਸ਼ਨ ਵਾਈਜ਼ ਮਾਰ ਨਹੀਂ ਖਾਂਦੇ। ਨਹੀਂ ਤਾਂ ਆਰਥਿਕਤਾ ਪੱਖੋਂ ਗਏ ਸੁਸਾਈਡ ਕਰ ਰਹੇ ਨੇ, ਕੁਛ ਜਿਹੜੇ ਨੇ ਹੋਰ ਉੱਥੇ ਕੋਈ ਮਜ਼ਦੂਰ ਬਣ ਜਾਣਗੇ, ਕੋਈ ਰਿਕਸ਼ੇ ਚਲਾਉਣਗੇ, ਕੋਈ ਦੂਜੇ ਕਰਨਗੇ। ਸੋ ਪੋਲੀਟੀਕਲ ਪਾਵਰ ਜਿਹੜੀ ਹੈ ਉਹ ਪਹਿਲਾ ਕੰਮ ਇਹ ਕਰਦੀ ਹੈ ਕਿ ਤੁਹਾਡੇ ਲਾਈਵਲੀਹੁੱਡ ਦੇ ਸਾਧਨ ਖਤਮ ਕਰ ਦਿੰਦੀ। ਔਰ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ, ਫਿਰ ਤੁਸੀਂ ਰੋਲਣਾ ਸ਼ੁਰੂ ਕਰ ਦਿੰਦੇ ਹੋ, ਜਿਵੇਂ ਪੰਜਾਬ 'ਚ ਹੋ ਰਿਹਾ। ਔਰ ਮੈਂ ਸਰ ਕਪੂਰ ਸਿੰਘ ਦੇ ਸ਼ਬਦ ਦੁਹਰਾਉਣਾ ਚਾਹੁੰਦਾ। ਉਹ ਸ਼ਾਇਦ 1970 ਦੇ ਵਿੱਚ ਕੈਨੇਡਾ ਆਏ, ਵੈਨਕੂਵਰ 'ਚ ਉਹਨਾਂ ਦਾ ਇੱਕ ਲੈਕਚਰ ਸੀ, ਤਾਂ ਉਹਦੇ 'ਚ ਉਹਨਾਂ ਨੇ ਇੱਕ ਸ਼ਬਦ ਕਹੇ। ਉਦੋਂ ਅਜੇ ਖਾਲਿਸਤਾਨ ਦੀ ਜਾਂ ਧਰਮਯੁੱਧ ਮੋਰਚਾ ਜਾਂ ਪਿੰਡਾਂ ਵਾਲੇ ਸੀਨ ਤੇ ਨਹੀਂ ਸੀ। ਉਹਨਾਂ ਨੇ ਕਿਹਾ ਕਿ ਇਫ ਸਿੱਖਸ ਵਾਂਟ ਹੈਵ ਪੋਲੀਟੀਕਲ ਪਾਵਰ, your sons and their sons and their sons will be the peons in the offices, the drivers of Hindu-owned Mercedes cars, the security guards in front of the Hindu-owned hotels, or wayside robbers, nothing more than that. ਕਿ ਜੇ ਤੁਹਾਡੇ ਕੋਲ ਸਿਆਸੀ ਪਾਵਰ ਨਾ ਆਈ, ਪੋਲੀਟੀਕਲ ਪਾਵਰ ਨਾ ਆਈ, ਤੇ ਤੁਹਾਡੇ ਬੱਚੇ ਤੇ ਅੱਗੋਂ ਉਹਨਾਂ ਦੇ ਬੱਚੇ ਜਾਂ ਦਫ਼ਤਰਾਂ 'ਚ ਚਪੜਾਸੀ ਹੋਣਗੇ, ਜਾਂ ਹਿੰਦੂਆਂ ਦੀ ਮਲਕੀਅਤ ਵਾਲੀਆਂ ਕਾਰਾਂ ਦੇ ਡਰਾਈਵਰ ਹੋਣਗੇ, ਜਾਂ ਹਿੰਦੂਆਂ ਦੀਆਂ ਮਲਕੀਤਾਂ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਹੋਣਗੇ, ਤੇ ਜਾਂ ਲਟੇਰੇ ਹੋਣਗੇ। ਇਸ ਤੋਂ ਵੱਧ ਕੇ ਕੁਝ ਨਹੀਂ ਹੋਣਗੇ। ਹੁਣ ਤੁਸੀਂ ਅੱਜ ਪੰਜਾਬ ਵੱਲ ਨਜ਼ਰ ਮਾਰ ਲਓ, ਕਦੇ ਨਹੀਂ ਸੀ ਸੋਚਿਆ ਜਾਂਦਾ ਕਿ ਇੱਕ ਸਿੱਖ ਦਾ ਮੁੰਡਾ ਰਿਕਸ਼ਾ ਚਲਾ ਰਿਹਾ। ਅੱਜ ਜਿਹੜੇ ਕਿਸੇ ਵੇਲੇ ਆਪਣੇ ਆਪ ਨੂੰ ਜ਼ਿਮੀਂਦਾਰ ਕਹਿਣ ਵਾਲੇ ਸੀ, ਉਹ ਸੁਸਾਈਡ ਦੇ ਰਸਤੇ ਤੇ ਨੇ।
ਜੀ ਸਿੱਖ ਜਿਹੜਾ ਦੂਸਰਿਆਂ ਨੂੰ ਬਚਾਉਣ ਵਾਲਾ ਉਹ ਆਤਮ ਘਾਤ ਕਰ ਰਿਹਾ। ਇਹ ਕਿਹੋ ਜਿਹਾ ਫਿਨੋਮੀਨਾ ਹੈ? ਅੱਜ ਤੁਸੀਂ ਇੱਕ ਕਲਰਕ, ਇੱਕ ਚਪੜਾਸੀ ਦੀ ਨੌਕਰੀ ਕੱਢੋ, MA PhD ਦੌੜੇ ਹੁੰਦੇ ਨੇ ਉਹਦੇ ਲਈ, ਉਹ ਵੀ ਪੈਸੇ ਲੱਖਾਂ ਦੇ ਕੇ ਨੌਕਰੀ ਮਿਲਦੀ ਹੈ। ਤੇ ਕ੍ਰਾਈਮ ਦਾ ਹਾਲ ਦੇਖ ਲਓ, ਕਿਹੜੀ ਬੀਬੀ ਅੱਜ ਸੇਫਲੀ ਗਹਿਣੇ ਪਾ ਕੇ ਪੰਜਾਬ ਦੀਆਂ ਸੜਕਾਂ ਤੇ ਜਾ ਸਕਦੀ ਹੈ? ਕਿਹੜੇ ਘਰ ਹੈ ਉੱਥੇ ਕੋਠੀਆਂ ਬਣੀਆਂ ਹੋਈਆਂ ਨੇ, ਅੱਧੀ ਰਾਤ ਲਟੇਰੇ ਆਉਂਦੇ ਨੇ ਮਾਰ ਕੇ, ਉਹ ਜਿਹੜੇ ਨੇ ਉਹ 2-2 ਦਿਨ ਪਤਾ ਹੀ ਨਹੀਂ ਲੱਗਦਾ, ਜਦੋਂ ਬਾਹਰ ਮੁਸ਼ਕ ਆਉਣੀ ਸ਼ੁਰੂ ਹੁੰਦੀ ਹੈ, ਕੋਈ ਆਉਂਦਾ ਹੈ ਤੇ ਫਿਰ ਪਤਾ ਲੱਗ ਕਿੰਨੇ ਕੇਸ ਇਦਾਂ ਦੇ ਹੋ ਰਹੇ ਨੇ। ਜੀ ਜੀ। ਸੋ ਉਹਦੇ 'ਚ ਬਾਹਰਲਾ ਕ੍ਰਿਮੀਨਲ ਗੈਂਗਸ ਇਨਵੋਲਵ ਨੇ, ਪਰ ਡਰੱਗਸ ਦਾ ਇੰਨਾ ਕੁ ਪ੍ਰਭਾਵ ਹੈ ਕਿ ਆਪਣੇ ਮੁੰਡੇ ਵੀ ਇਸ ਪਾਸੇ ਤੁਰੇ ਹੋਏ ਨੇ। ਸੋ ਜਦੋਂ ਇਹ ਪ੍ਰਭਾਵ ਹੈ, ਸੋ ਜਿਹੜਾ ਜਵਾਬ ਹੈ ਉਹ ਐਜੂਕੇਸ਼ਨ ਹੈ। ਜਦੋਂ ਤੱਕ ਤੁਸੀਂ ਐਜੂਕੇਸ਼ਨ ਵੱਲ ਨਹੀਂ ਮੁੜਦੇ, ਔਰ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜੀ ਸਾਡੀ ਐਡਵਾਈਸ ਹੈ, ਜਿਵੇਂ ਉਸ ਬੱਚੀ ਨੂੰ ਅਸੀਂ ਕਿਹਾ ਜਾਂ ਹੋਰਨਾਂ ਨੂੰ ਹੈ ਕਿ ਭਾਈ ਆਪਣੇ ਐਜੂਕੇਸ਼ਨ ਲਓ, ਸੈਲਫ ਡਿਪੈਂਡੈਂਟ ਹੋ, ਕਿਸੇ ਦੇ ਆਸਰੇ ਨਾ ਹੋ, ਔਰ ਸਿੱਖੀ ਨਾਲ ਪਿਆਰ ਰੱਖੋ, ਕਿਉਂਕਿ ਅਲਟੀਮੇਟਲੀ ਜਿਹੜਾ ਧੁਰਾ ਹੈ ਉਹ ਸਿੱਖੀ ਹੈ। ਤੇ ਜਿਵੇਂ ਜਿਹੜੀ ਚੀਜ਼ ਧੁਰੇ ਨਾਲੋਂ ਟੁੱਟਦੀ ਹੈ, ਇਸੇ ਲਈ ਮੈਂ ਇਹ ਕਹਿੰਦਾ ਹੁੰਦਾ, ਜੇ ਗੁਰੂ ਨੇ ਕੇਸ ਗੜ੍ਹ ਦੀ ਉਸ ਕੇਸਾਂ ਦੇ ਨਾਂ ਦੇ ਉੱਤੇ ਹੀ ਉਸ ਥਾਂ ਦਾ, ਉਸ ਕਿਲੇ ਦਾ ਨਾਂ ਰੱਖਿਆ, ਤੇ ਇਹ ਕਿਲਾ ਜਦੋਂ ਤੱਕ ਸਿੱਖ ਇਸ ਕਿਲੇ 'ਚ ਬੈਠਾ ਹੈ ਉਹ ਮਹਿਫੂਜ਼ ਹੈ। ਜਿਉਂ ਹੀ ਤੁਸੀਂ ਕੇਸਾਂ ਤੋਂ ਵਿਰਵੇ ਹੁੰਦੇ ਹੋ, ਉਹਨਾਂ ਤੋਂ ਜਿਹੜਾ ਅੱਡ ਹੁੰਦੇ ਹੋ, ਫਿਰ ਤੁਸੀਂ ਕਿਲੇ ਦੇ ਬਾਹਰ ਹੋ, ਫਿਰ ਗੋਲੀ ਇਧਰੋਂ ਵੱਜੇ, ਤੀਰ ਉਧਰੋਂ ਵੱਜੇ, ਕਿਤੇ ਹੋਰ ਵੱਜੇ, ਫਿਰ ਜਿਹਨੂੰ ਕਹਿੰਦੇ ਨੇ ਲਾਈਕ ਸਿਟਿੰਗ ਡਕਸ ਬਣ ਜਾਂਦੇ। ਸਿੱਖੀ ਤੁਹਾਡੀ ਸਟਰੈਂਥ ਹੈ, ਜਿਹਦੇ ਨਾਲ ਤੁਹਾਡੀ ਐਜੂਕੇਸ਼ਨ 'ਚ ਵੀ ਤੁਸੀਂ ਐਕਸੈਲ ਕਰਦੇ ਹੋ। ਐਜ਼ ਏ ਆਗਿਆਕਾਰ ਪੁੱਤਰ ਪੁੱਤਰੀ ਵੀ ਤੁਸੀਂ ਘਰ 'ਚ ਰਹਿੰਦੇ ਹੋ, ਉਹ ਜਿਸ ਮੁਲਕ 'ਚ ਤੁਸੀਂ ਰਹਿੰਦੇ ਹੋ ਉਹਦੇ ਵੀ ਚੰਗੇ ਸਿਟੀਜ਼ਨ ਬਣਦੇ ਹੋ। ਔਰ ਕੌਮੀ ਘਰ ਖਾਲਿਸਤਾਨ ਦੇ ਲਈ ਵੀ ਜਿਹੜਾ ਸਚਿਆਰਾ ਸਿੱਖ ਹੈ, ਉਹ ਆਪਣੇ ਗੁਰੂਆਂ ਦੀ ਧਰਤੀ ਨੂੰ ਹੱਥਕੜੀਆਂ ਬੇੜੀਆਂ 'ਚ ਜਕੜੇ ਆਪਣੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਕੁਛ ਨਾ ਕੁਛ ਕਰਨ ਬਾਰੇ ਜ਼ਰੂਰ ਸੋਚੇਗਾ। ਸੋ ਇਹਨਾਂ ਦਾ ਵੀਰ ਗੈਰੀ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।